पंजाबी रेडियो USA पेश करता है अज दा दिन सिख इतिहास विच। सिख इतिहास दीयां घटनावां च 12 सितंबर का दिन 1859 दरबार साहिब का दस्तूरे अमल तैयार होया। दरबार साहिब की सेवा संभाल मिसल शहीदां कोल सी। 1799 च इस मिसल के जथेदार अकाली फूला सिंह सन। 1799 च ही रणजीत सिंह ने लाहौर उत्ते कब्जा कर लिया। 1804 च उसने अमृतसर उत्ते भी कब्जा कर लिया तो उसने अमृतसर शहर की देखभाल लैणा सिंह मजीठिया नूं संभाल दी। लैणा सिंह ने दरबार साहिब की सेवा संभाल के मसले ते अकाली फूला सिंह नूं कदे भी दखल न दिता। 1839 च महाराजा रणजीत सिंह तुर गया ते अकाली फूला सिंह पहलों ही शहीद हो चुके सन। उन्हां दी शहीदी तो पहलां ते उन्हां तो मगरों महाराजा रणजीत सिंह की सरकार नूं सही मानिਆਂ च डोगरे ते ब्राह्मण ही चला रहे सन। उन्हां ने दरबार साहिब ते होर वड्डे गुरुद्वारिਆਂ ਦੇ महंतां नूं भी अपने हत्थां 'ਚ ਲੈ लिया। गुरुद्वारिਆਂ 'ਚ गलत रवायतां शुरू हो गईਆਂ। मार्च 1849 च अंग्रेज़ां ने पंजाब ते कब्जा कर लिया। गुरुद्वारिਆਂ ते काबज़ महंत हुण अंग्रेज़ां दे मातहत हो गए। अंग्रेज़ां ने आम गुरुद्वारिਆਂ ही नहीं बल्कि दरबार साहिब उत्ते भी अपना पूरा कंट्रोल रखिया, पर महंतां नूं गुरुद्वारिਆਂ ਦੇ ਚੜਾਵੇ ਨੂੰ ਵਰਤਣ ਦੀ पूरी आज़ादी ਦਿੱਤੀ। महंतां ने गुरुद्वारिਆਂ ਦਾ ਚੜਾਵਾ ਆਪਣੀ ਨਿੱਜੀ ਜਾਗੀਰ ਦੀ ਆਮਦਨ ਵਾਂਗ ਵਰਤਣਾ ਸ਼ੁਰੂ ਕਰ ਦਿੱਤਾ। ਹੁਣ ਗੁਰਦੁਆਰਿਆਂ 'ਚ ਮਨਮਤ ਦੇ ਨਾਲ-ਨਾਲ ਗੁਨਾਹ ਅਤੇ ਜੁਰਮ ਵੀ ਆਮ ਹੋਣ ਲੱਗ ਪਏ। 1859 ਚ ਰਾਜਾ ਤੇਜਾ ਸਿੰਘ, ਬ੍ਰਾਹਮਣ ਤੇਜਰਾਮ, ਮਿਸਟਰ ਕਪੂਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੇ ਜੋਤ ਸਿੰਘ ਸਰਬਰਾਹ ਨੇ ਇੱਕ ਮੀਟਿੰਗ 'ਚ 5 ਤੋਂ 12 ਸਤੰਬਰ 1859 ਕਰਕੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਗੁਰਦੁਆਰਿਆਂ ਬਾਰੇ ਜ਼ਾਬਤਾ ਤੇ ਮਰਿਆਦਾ ਦਸਤੂਰੀ ਅਮਲ ਤਿਆਰ ਕੀਤੀ। ਇਸ ਖਰੜੇ ਤੇ ਸਿੱਖ ਆਗੂਆਂ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਤੋਂ ਇਲਾਵਾ ਸਰਬਰਾਹ, ਗ੍ਰੰਥੀਆਂ ਤੇ ਪੁਜਾਰੀਆਂ ਨੇ ਵੀ ਆਪਣੇ ਦਸਤਖਤ ਕੀਤੇ। ਇਸ ਮੌਕੇ ਤੇ ਦਰਬਾਰ ਸਾਹਿਬ, ਅੰਮ੍ਰਿਤਸਰ ਤੇ ਤਰਨਤਾਰਨ ਦੇ ਪ੍ਰਬੰਧ ਵਾਸਤੇ ਇੱਕ ਕਮੇਟੀ ਵੀ ਬਣਾਈ ਗਈ। ਰਣਜੀਤ ਸਿੰਘ ਦੇ ਵੇਲੇ ਤੱਕ ਅੰਮ੍ਰਿਤਸਰ ਦੀ ਚੁੰਗੀ ਦਰਬਾਰ ਸਾਹਿਬ ਨੂੰ ਮਿਲਦੀ ਹੁੰਦੀ ਸੀ। ਜਦ ਅੰਗਰੇਜ਼ਾਂ ਨੇ ਮਿਊਨਿਸਪਲ ਕਮੇਟੀ ਬਣਾਈ ਤਾਂ ਇਹ ਚੁੰਗੀ ਉਹਨਾਂ ਨੂੰ ਮਿਲਣ ਲੱਗ ਪਈ। ਇਸ ਚੋਂ ਸਿਰਫ 2% ਦਰਬਾਰ ਸਾਹਿਬ ਦੇ ਬਿਜਲੀ ਪਾਣੀ ਵਾਸਤੇ ਖਰਚ ਹੋਣ ਲੱਗ ਪਿਆ। 1897 ਸਾਰਾਗੜ੍ਹ ਦੀ ਲੜਾਈ 'ਚ ਸਿੱਖ ਫੌਜੀਆਂ ਨੇ ਤਵਾਰੀਖੀ ਮਿਸਾਲ ਕਾਇਮ ਕੀਤੀ। 12 ਸਤੰਬਰ 1897 ਦੇ ਦਿਨ ਸਿਰਫ 21 ਸਿੱਖ ਫੌਜੀਆਂ ਨੇ ਹਜ਼ਾਰਾਂ ਅਫਰੀਕੀਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਆਖਰੀ ਦਮ ਤੱਕ ਚੌਂਕੀ ਨੂੰ ਬਚਾਉਣ ਵਾਸਤੇ ਜੂਝਦੇ ਰਹੇ। ਦੁਨੀਆ ਭਰ ਦੀਆਂ ਅਸਾਮੀਆਂ ਜੰਗਾਂ 'ਚੋਂ ਇੱਕੋ ਇੱਕ ਅਹਿਮ ਜੰਗ ਜਾਣੀ ਜਾਂਦੀ ਹੈ। ਉਂਝ ਸਿੱਖਾਂ ਨੇ 7 ਅਤੇ 8 ਦਸੰਬਰ 1705 ਚਮਕੌਰ, 29 ਦਸੰਬਰ 1705 ਖਿਦਰਾਣੇ ਦੀ ਢਾਬ, 1 ਦਸੰਬਰ 1764 ਅਕਾਲ ਤਖ਼ਤ ਤੇ ਹਮਲੇ ਦੌਰਾਨ ਸਾਬਤ ਕੀਤਾ ਸੀ ਕਿ ਇੱਕ ਇਕੱਲਾ ਸਿੱਖ ਸੱਚਮੁੱਚ 1.25 ਲੱਖ ਨਾਲ ਲੜਨ ਦੀ ਜ਼ਰੂਰਤ ਰੱਖ ਸਕਦਾ ਹੈ। ਸਾਰਾਗੜ੍ਹ ਦੀ ਲੜਾਈ ਯੂਰਪ ਦੇ ਕੁਝ ਮੁਲਕਾਂ 'ਚ ਸਕੂਲੀ ਸਿਲੇਬਸ ਦਾ ਹਿੱਸਾ ਹੈ, ਜਿਸ ਰਾਹੀਂ ਬੱਚਿਆਂ ਨੂੰ ਬਹਾਦਰੀ ਤੇ ਵਫਾਦਾਰੀ ਦਾ ਸਬਕ ਦਿੱਤਾ ਜਾਂਦਾ ਹੈ। 1922 CF ਐਂਡਰਿਊਜ਼ ਨੇ ਗੁਰੂ ਕਾ ਬਾਗ 'ਚ ਸਿੱਖਾਂ ਦੀ ਮਾਰ ਕੁਟਾਈ ਦੀ ਭਰਪੂਰ ਨਿੰਦਾ ਕੀਤੀ। 12 ਸਤੰਬਰ ਨੂੰ ਮਸ਼ਹੂਰ ਈਸਾਈ ਪਾਦਰੀ CF ਐਂਡਰਿਊਜ਼ ਅੰਮ੍ਰਿਤਸਰ ਆਇਆ ਤੇ ਉਸਨੇ ਅੰਮ੍ਰਿਤਸਰ ਦੇ ਹਸਪਤਾਲ 'ਚ ਗੁਰੂ ਕਾ ਬਾਗ ਮੋਰਚੇ ਦੇ ਫਟੜਾਂ ਦੀ ਹਾਲਤ ਦੇਖੀ। ਸ਼ਾਮ ਵੇਲੇ ਉਹ ਗੁਰੂ ਕਾ ਬਾਗ ਪੁੱਜਿਆ। ਉਸਨੇ ਉੱਥੇ ਗੁਰਦੁਆਰੇ ਦੇ ਦਰਸ਼ਨ ਕੀਤੇ। ਉਸਨੇ ਸਿੱਖਾਂ ਉੱਤੇ ਪੁਲਿਸ ਦਾ ਜ਼ੁਲਮ ਆਪਣੀਆਂ ਅੱਖਾਂ ਨਾਲ ਵੇਖਿਆ। ਉਸਨੇ ਇਸ ਮਾਰ ਕੁਟਾਈ ਨੂੰ ਹੈਵਾਨੀਅਤ ਭਰੀ, ਜਾਂਗਲੀ, ਘਿਨਾਉਣੀ, ਬੁਜ਼ਦਿਲਾਨਾ, ਇੱਕ ਅੰਗਰੇਜ਼ ਵਾਸਤੇ ਨਾ ਮੰਨਣਯੋਗ ਕਾਰਵਾਈ ਤੇ ਇੰਗਲੈਂਡ ਦੀ ਰੂਹਾਨੀ ਹਾਰ ਕਿਹਾ। ਉਸਨੇ ਕਿਹਾ ਕਿ ਮੈਨੂੰ ਜਾਪਦਾ ਸੀ ਕਿ ਗੁਰੂ ਕਾ ਬਾਗ 'ਚ ਹਜ਼ਾਰਾਂ ਈਸਾ ਮਸੀਹ ਸੂਲੀ ਤੇ ਚੜਾਏ ਜਾ ਰਹੇ ਨੇ। 12 ਸਤੰਬਰ 1987 ਦੇ ਦਿਨ ਪੁਲਿਸ ਨੇ ਧਰਮ ਸਿੰਘ, ਸਰਬਜੀਤ ਸਿੰਘ ਨੂੰ ਝੂਠੇ ਪੁਲਿਸ ਮੁਕਾਬਲੇ ਸ਼ਹੀਦ ਕੀਤਾ। 12 ਸਤੰਬਰ 1988 ਦੇ ਦਿਨ ਪੰਜਾਬ ਪੁਲਿਸ ਨੂੰ ਰਜਿੰਦਰ ਸਿੰਘ ਵਾਸੀ ਜੱਜ ਨਗਰ ਅੰਮ੍ਰਿਤਸਰ ਤੇ ਗੁਰਬਖਸ਼ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਕਮਲਵਾਲਾ ਫਿਰੋਜ਼ਪੁਰ ਨੂੰ ਨਕਲੀ ਮੁਕਾਬਲਿਆਂ ਸ਼ਹੀਦ ਕੀਤਾ। 12 ਸਤੰਬਰ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਸੁੱਖਾ ਵਾਸੀ ਗਿੱਲ ਲੁਧਿਆਣਾ ਤੇ ਨਿਰਮਲ ਸਿੰਘ ਨਿੰਮਾ ਉਰਫ ਸੰਤ ਸਿੰਘ ਵਾਸੀ ਮਾਨ ਸਿੰਘ ਵਾਲਾ ਨੂੰ ਨਕਲੀ ਮੁਕਾਬਲਿਆਂ 'ਚ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 12 ਸਤੰਬਰ ਦਾ ਦਿਨ। ਸੁਣਦੇ ਰਹੋ ਪੰਜਾਬੀ ਰੇਡੀਓ USA।